अस्सलाम वालेकुम, सत श्री अकाल, प्रणाम। की हाल चाल सारे दोस्तों का ठीक ठाक ने। ਅਸੀਂ ਤੁਹਾਨੂੰ ਇੱਕ ਪਿੰਡ ਪੰਜਾਬ ਦੇ ਚੈਨਲ ਰਾਹੀਂ ਮੁxtਲਿਫ ਜਿਹੜੇ ਬਜ਼ੁਰਗ ਇੰਡੀਆ ਤੋਂ ਪਾਕਿਸਤਾਨ ਆਏ ਸੀ ਉਹਨਾਂ ਨਾਲ ਮਿਲਵਾਉਂਦੇ ਰਹਿੰਦੇ ਤੇ ਅੱਜ ਵੀ ਅਸੀਂ ਇੱਕ ਆਪਣੀ ਬੀਬੀ ਦੇ ਨਾਲ ਮੌਜੂਦ ਹਾਂ ਤੇ ਉਹਨਾਂ ਕੋਲੋਂ ਪੁੱਛਦੇ ਹਾਂ ਕਿ ਕਿੱਦਾਂ ਉੱਥੇ ਰਹਿੰਦੇ ਸੀ, ਕੀ ਕਰਦੇ ਸੀ ਤੇ ਕਿੰਨੀ ਇਹਨਾਂ ਦੀ ਉਮਰ ਸੀ। अस्सलाम वालेकुम जी। ਕੀ ਨਾਮ ਆ ਜੀ ਤੁਹਾਡਾ? आयशा बीबी। ਤੇ ਜਦੋਂ ਹਿੰਦੁਸਤਾਨ ਤੋਂ ਆਏ ਪਾਕਿਸਤਾਨ ਤੇ ਕਿੰਨੀ ਉਮਰ ਸੀ ਆਪਣੀ? 26 ਸਾਲ ਉਮਰ ਸੀ ਜੀ। ਮਾਸ਼ਾਅੱਲਾ 26 ਸਾਲ ਦੇ ਵਿੱਚ ਤੇ ਬੰਦਾ ਫੁੱਲ ਜਵਾਨ ਹੁੰਦਾ। ਤੇ ਸ਼ਾਦੀ ਫਿਰ ਇੱਧਰ ਆ ਕੇ ਹੋਈ? ਨਹੀਂ, ਸ਼ਾਦੀ ਦੇਸ਼ ਦੇ ਵਿੱਚ ਸ਼ਾਦੀ ਹੋਈ ਸੀ। ਤੇ ਕਿਹੜਾ ਪਿੰਡ ਤੁਹਾਡਾ ਪਿੱਛੇ, ਕਿੱਥੇ ਰਹਿੰਦੇ ਸੀ? ਚੱਕ ਦਾਦੀਆਂ ਦਾ। ਚੱਕ ਲਾਦੀਆਂ। ਕਿੰਨੇ ਭੈਣ ਭਾਈ ਸੀ ਇੱਥੇ? 5 ਸੀ, 3 ਭਰਾ ਤੇ 3 ਭੈਣਾਂ। ਤੇ ਸਾਰੇ ਆ ਗਏ ਸੀ ਇੱਧਰ? ਅੰਡਾ ਕਰ ਸਾਰੇ ਆ ਗਏ। ਅੱਛਾ। ਤੇ ਕਿੱਦਾਂ ਉੱਥੇ ਰਹਿਣ ਸਹਿਣ ਸੀ? ਕਿ ਕਿੱਦਾਂ ਤੇ ਮਿਲਣ ਵਰਤਨ ਕਿੱਦਾਂ ਦਾ ਸੀ? ਸਿੱਖਾਂ ਨਾਲ, ਹਿੰਦੂਆਂ ਨਾਲ ਕਿੱਦਾਂ ਰਹਿੰਦੇ ਸੀ? ਨਿੰਦ ਕਰਦੀ ਰਹੇ ਉਹਨੇ, ਬਹੁਤ ਸੋਹਣਾ ਸੀ। ਉਹ ਸਾਰੇ ਨਾਲ ਮੁਹੱਬਤ ਕਰ ਰਹੇ ਸੀ, ਉਹਨਾਂ ਨਾਲ ਕਰਦੇ ਸੀ। ਕੋਈ ਲੜਾਈ ਕੋਈ ਕਿੰਨੇ ਜਾਰੇ ਪੈ ਗਏ ਤਾਂ ਫਿਰ ਸਾਡੇ ਲੈਂਦਾ ਦੇਖਦੇ ਹੁਣੀ ਛੋੜਾ ਪਿਆ ਦੇ ਫਿਰ ਇਹਦੇ ਨਿੱਕ ਕੇ ਦੌੜੇ ਆ ਨਾ, ਫਿਰ ਜੀ ਚੋਰੀ ਆਇਆ ਬਹੁਤ ਨਹੀਂ ਸੀ ਜਿਹੜਾ ਨਾ ਕੋਈ ਚੀਜ਼ ਆਖੀ ਮਿਲੀ ਕਈ ਡਰ ਕੇ ਚੋਰੀ ਨੱਠੇ ਆ। ਫਸਲਾਂ ਦੀ ਚੀਜ਼, ਰੱਖਣਾ ਦੀ ਚੀਜ਼ ਲੋਕ ਕੇ ਮਾਲ ਡੰਗਰ ਉੱਥੇ ਛੱਡੇ ਸਾਰਾ? ਕੋਈ ਚੀਜ਼ ਨਹੀਂ, ਮੱਝਾਂ ਗਾਈਆਂ ਘੋੜੀਆਂ ਹਰ ਚੀਜ਼ ਉੱਥੇ। ਤੇ ਹੁਣ ਯਾਦ ਆਉਂਦਾ ਪਿੱਛੇ ਦੇਸ਼ ਵਿੱਚ ਜਿੱਥੇ ਰਹਿੰਦੇ ਹੁੰਦੇ ਸੀ, ਖੇਡਦੇ ਹੁੰਦੇ ਸੀ, ਬਚਪਨ ਗੁਜ਼ਾਰਿਆ? ਬੰਦਾ ਬਹੁਤ ਬੜਾ ਹਸਾਨ ਯਾਦ ਆਣਾ। ਜਦ ਸਾਰੇ ਹੋਏ ਦੁਸ਼ਮਣ ਗਏ ਕਿ ਧੋਣੇ ਲਾਦੇ ਬੜੇ ਵੱਡੇ ਥੇ। ਅੱਛਾ। ਤੇ ਹੁਣ ਉਹ ਸਹੇਲੀਆਂ ਤੁਹਾਡੀਆਂ ਜਿਹੜੀਆਂ ਉੱਥੇ ਸੀਗੀਆਂ ਬਚਪਨ ਦੇ ਨਾਲ ਖੇਡਦੇ ਰਹੇ ਤੁਸੀਂ, ਉਹਨਾਂ ਦੇ ਤੁਹਾਨੂੰ ਨਾਮ ਯਾਦ ਹੈ? ਹਾਂਜੀ। ਉਹਨਾਂ ਦੇ ਨਾਮ ਦੱਸੋ, ਕੀ ਨਾਮ ਸੀਗੇ? ਰਾਮ ਪਿਆਰੀ ਸੀ, ਕਿਸ਼ੋਰੀ ਸੀਗਾ, ਕਸ਼ਮੀਰੋ ਸੀਗਾ, ਰੋਦਾ ਸੀਗਾ, ਮਾਤਾ ਪਿੰਡੀ ਵਗੇ ਸੀਗਾ, ਪਿੰਡੀ ਦੁਰਗੀ। ਤੇ ਜਿਹੜੇ ਤੁਸੀਂ ਉਹ 5 ਪਿੰਡਾਂ ਨੂੰ ਕਹਿੰਦੇ ਸੀ ਅੱਗ ਲਾ ਕੇ ਆਏ ਰਾਤ ਨੂੰ, ਉਹ ਕਿੱਦਾਂ ਹੋਈ ਸੀ ਗੱਲ? ਉਹ ਕੀ ਸਟੋਰੀ ਸੀ? ਇਦਾਂ ਹੋਈ ਸੀ, ਅਸੀਂ ਡਰ ਕੇ ਗਏ ਨਾ, ਅਸੀਂ ਡਰਦੇ ਲੋਕ ਦੌੜ ਕੇ ਪਹਾੜੀ ਇਲਾਕੇ। ਅੱਛਾ। ਉੱਥੇ ਇੱਕ ਨਾ ਚੜ੍ਹਨਗੇ, ਸਾਨੂੰ ਨਾ ਮਾਰਨਗੇ। ਅਸੀਂ ਜਾ ਕੇ ਉੱਥੇ ਲੁਕ ਗਏ ਵੀ ਜੇ ਸਿੱਖ ਆਏ ਨਾ, ਅਸੀਂ ਚੁੱਪੇ ਪਿਆ ਦੇ ਖੜੇ ਬੱਟੇ ਮਾਰ ਕੇ ਮਾਰ ਦੇਣੇ ਆ। ਕਹਿੰਦੇ ਉੱਥੇ ਚਲ ਗਿਆ, ਫਿਰ ਕਹਿਣਗੇ ਨਹੀਂ ਜਬਰ ਕਰ ਹੋ ਗਈ, ਆਗਰੇ ਆਏ ਨਾ, ਉਹਨਾਂ ਨੇ ਫਰਜ਼ ਹਮਲਾ ਕਰਨਾ। ਉੱਥੇ ਗੁੱਜਰ ਕਹਿਣ ਲੱਗੇ ਤੇ ਸਾਨੂੰ ਇਹਨਾਂ ਨੇ ਮਾਰਨਾ ਹੀ ਮਾਰਨਾ। ਤਾਂ ਉਹ ਆਪ ਗੁੱਜਰ ਜਿਹੜੇ ਸੀ ਨਾ, ਉਹ ਮੁਸਲਮਾਨ ਸੀ, ਉਹ ਤਵੇ ਬੰਨ ਕੇ ਛਾਤੀਆਂ ਨੂੰ ਤਾਂ ਧੋੜੀ ਧਰ ਲੰਘ ਗਏ ਆਗਰੇ। ਉੱਥੇ ਜਾ ਕੇ ਫਿਰ ਮੁੜ ਕੇ ਆਏ। ਉਹ ਕਹਿੰਦੇ 15 ਪਿੰਡਾਂ ਨੂੰ ਅੱਗ ਲਾ ਕੇ ਆਏ, ਜੇ ਹੁਣ ਅਸੀਂ ਇੱਥੇ ਰਹਿ ਜਾਣਾ ਹੁਣੇ ਆ ਜਾਣਾ, ਅੱਜ ਸਾਨੂੰ ਮਾਰ ਦੇਣਾ। ਫਿਰ ਅਸੀਂ ਉੱਥੋਂ ਨੱਠ ਪਏ, ਲੋਕ ਲੱਗਦੇ ਕੜਾ ਵਿੱਚ ਮਾਰ ਦੇਣੇ ਆ। ਕਹਿੰਦੇ ਉੱਥੇ ਚਲ ਗਿਆ, ਫਿਰ ਕਹਿਣਗੇ ਨਹੀਂ ਜਬਰ ਕਰ ਹੋ ਗਈ, ਆਗਰੇ ਆਏ ਨਾ, ਉਹਨਾਂ ਨੇ ਫਰਜ਼ ਹਮਲਾ ਕਰਨਾ। ਉੱਥੇ ਗੁੱਜਰ ਕਹਿਣ ਲੱਗੇ ਤੇ ਸਾਨੂੰ ਇਹਨਾਂ ਨੇ ਮਾਰਨਾ ਹੀ ਮਾਰਨਾ। ਤਾਂ ਉਹ ਆਪ ਗੁੱਜਰ ਜਿਹੜੇ ਸੀ ਨਾ, ਉਹ ਮੁਸਲਮਾਨ ਸੀ, ਉਹ ਤਵੇ ਬੰਨ ਕੇ ਛਾਤੀਆਂ ਨੂੰ ਤਾਂ ਧੋੜੀ ਧਰ ਲੰਘ ਗਏ ਆਗਰੇ। ਉੱਥੇ ਜਾ ਕੇ ਫਿਰ ਮੁੜ ਕੇ ਆਏ। ਉਹ ਕਹਿੰਦੇ 15 ਪਿੰਡਾਂ ਨੂੰ ਅੱਗ ਲਾ ਕੇ ਆਏ, ਜੇ ਹੁਣ ਅਸੀਂ ਇੱਥੇ ਰਹਿ ਜਾਣਾ ਹੁਣੇ ਆ ਜਾਣਾ, ਅੱਜ ਸਾਨੂੰ ਮਾਰ ਦੇਣਾ। ਫਿਰ ਅਸੀਂ ਉੱਥੋਂ ਨੱਠ ਪਏ, ਲੋਕ ਲੱਗਦੇ ਕੜਾ ਵਿੱਚ ਪਿੰਡਾਂ ਸੀ, ਫਿਰ ਚੱਕ ਦਾਦੀਆਂ ਦੇ ਘਰ ਪਹੁੰਚਾ ਗਏ। ਉੱਥੋਂ ਨੇ ਬਚਾਇਆ, ਪਹਿਲਾ ਰਾਹੁਲ ਲੱਗਾ ਸਿੱਖੀ ਰਾਤ ਨੂੰ ਫਿਰ ਹਮਲਾ ਸਿੱਖਾਂ ਨੇ ਕੀਤਾ ਕੈਂਪ ਤੇ ਚੱਕ ਦਾਦੀਆਂ ਦੇ। ਐਂਦਰੀ ਸੇਕੇ ਦਾ ਹਮਲਾ, ਉਹਦਾ ਇੰਤਜ਼ਾਮ ਬੜਾ ਅੱਲਾ ਲੋਕ ਬੰਦਾ, ਤਾਂ ਹੀ ਇੰਨੀ ਸਾਰੀ ਦੁਨੀਆ ਉਹਨੇ ਬਚਾਈ ਸੀ। ਐਂਦਰੀ ਸੇਕੇ ਦਾ ਹੁੰਦਾ ਉਹਨੇ ਸਭ ਪਹਿਰਾ ਵੀ ਦਵਾਇਆ। ਪੁਲਿਸ ਆਉਂਦੀ, ਸਾਰੇ ਬਾਂਦਰਾਂ ਨੂੰ ਪਤਾ ਪੁਲਿਸ ਕਿੱਥੇ ਹੈ। ਉਹ ਫਿਰ ਉੱਥੇ ਕਹਿਣ ਲੱਗੇ ਫਿਰ ਰਾਮ ਸਿੱਖਾਂ ਦਾ ਫਿਰ ਹਮਲਾ ਪਿਆ। ਅਪਰੇ ਫਿਰ ਦੁਨੀਆ ਉਹ ਸਿੱਖ ਹੀ ਮਰੇ, ਮੁਸਲਮਾਨ ਦਾ ਹੀ ਕੋਈ ਨੁਕਸਾਨ ਹੈ। ਤੇ ਤੁਹਾਡੇ ਚੱਕ ਲਾਦੀਆਂ ਦੇ ਲਾਗੇ ਲਾਗੇ ਕਿਹੜੇ ਪਿੰਡ ਸੀਗੇ, ਹੋਰ ਕੋਈ ਨਾਂ ਯਾਦ ਹੈ? ਹਾਂ, ਚੱਕ ਲਾਦੀਆਂ ਦੇ ਪਿੰਡ ਪਟਿਆ ਵੀ ਸੀ, ਛੱਤ ਬਣੀ ਦੀ ਟ੍ਰੈਨ ਪਾ, ਚੱਕ ਦਾਦੀਆਂ ਦਾ ਬਥੇਰੇ ਪਿੰਡ। ਸਹੀ ਹੈ। ਤੇ ਹੁਣ ਜੇ ਆਪਾਂ ਉੱਥੇ ਤੁਹਾਨੂੰ ਲਿਜਾਈਏ ਤਾਂ ਪਛਾਣ ਹੋਵੇ ਘਰ ਤੁਹਾਡਾ ਕਿੱਥੇ ਸੀਗਾ? ਹਾਂ, ਯਾਦ ਆ ਸਾਰਾ ਕੁਝ? ਹਾਂ, ਫਿਰ ਉਹ ਪਿੰਡ ਵੀ ਫਿਰਦੇ ਵਾ, ਤੇਰਾ ਪੜਿਆ ਸਾਡਾ ਘਰ ਸਾਈਡ ਇੱਕ ਜਗ੍ਹਾ ਤੇ ਸਾ। ਹਾਂ, ਉਹਨਾਂ ਦੇ ਘਰ ਫਿਰ ਹੁਣ ਕਿੰਨੀ ਉਮਰ ਹੋ ਗਈ ਤੁਹਾਡੀ?
ਹੁਣ ਪਤਾ ਨਹੀਂ ਜਦੋਂ ਜਿੱਥੋਂ ਆਏ ਉਧਰ ਸੀ ਹੂੰ ਅੱਛੀ 26 ਸਾਲ ਦੀ ਹੁਣ ਨਹੀਂ ਪਤਾ ਮਾਸ਼ਾਅੱਲਾ ਜੀ 78 ਸਾਲ ਪਾਕਿਸਤਾਨ ਬਣੇ ਨੂੰ ਹੋ ਗਏ ਤੇ 25 26 ਸਾਲ ਮਾਜੀ ਦੀ ਉਮਰ ਸੀ। ਇਹਦਾ ਮਤਲਬ ਕਿ ਇਸ ਵੇਲੇ ਮਾਸ਼ਾਅੱਲਾ 103 ਸਾਲ ਦੇ ਕਰੀਬ ਉਮਰ ਹੈ ਜੀ ਮਾਸ਼ਾਅੱਲਾ। ਔਰ ਹਸ਼ਾਰ ਵਿਸ਼ਾਸ ਨੂੰ ਪਿਛਲੀ ਸਾਰੀ ਯਾਦ ਜਿਹੜੀ ਉਹਨਾਂ ਨੂੰ ਤਾਜ਼ਾ ਮਾਸ਼ਾਅੱਲਾ ਸਾਰੀਆਂ ਗੱਲਾਂ ਯਾਦ ਹੈ ਤੇ ਅੱਲਾਹ ਪਾਕ ਇਹਨਾਂ ਦਾ ਸਾਇਆ ਸਲਾਮਤ ਰੱਖੇ ਜੀ। ਉਮੀਦ ਉਹਦੇ ਸੇ ਉਹ ਇਹਨਾਂ ਦੀ ਕੋਈ ਬਦਲ ਜੀ ਨਹੀਂ ਸੀ ਚਾਰਿਆਂ ਦੀ। ਗੁੱਜਰਾਂ ਦੀ ਜ਼ਮੀਨ ਤੁਹਾਨੂੰ ਬਾਬਾ ਸੀ ਉੱਥੇ ਹੈ ਨਾ? ਹੈ ਉੱਥੇ ਗੁੱਜਰਾਂ ਦੀ ਬਾਬਾ ਜ਼ਮੀਨ ਸੀ। ਜ਼ਮੀਨ ਨੇ ਕਿਹੜੇ ਸੇ ਮਰਬੇ ਸੇ ਕਿ 2 ਕਰਾ ਕੇ 4 ਕਰਾ ਕੇ 5 ਕਰਾ ਕੇ ਰੱਖਣ ਰੋੜੇ ਦਾ ਫੇਰੇ ਪੈਸੇ ਤੇ ਬਿੱਟੂ ਤੇ ਹੁਣ ਇਹਦੇ ਫੇਰੀਆਂ ਠਾਣੇ ਜ਼ਮੀਨ ਬਥੇਰੀ ਪੈ ਗਈ ਹੈ। ਹੁਣ ਉੱਥੇ ਤਾਂ ਨਾ ਕੁਝ ਵੀ ਹੁੰਦਾ, ਉੱਥੇ ਤਾਂ ਇੰਨਾ ਕੁ ਸਾਹ ਵੜਾ ਲਿਆ, ਇੰਨਾ ਕੁ ਬੇਰੇ ਜੰਨਾ ਤੇ ਛੱਡੀਆਂ ਬੀਜ ਰਹੀਆਂ ਜਾਂ ਮੰਡਲ ਬੀਜ ਲਿਆ ਤਾਂ ਉੱਥੇ ਜਦ ਫੜੇ ਤੇ 2 ਕਰਾ 4 ਕਰਾ ਦੋ ਕਿੱਲੇ ਤਾਂ ਕਿੱਲੇ ਸਾਫ ਹੈ ਟਿੱਬੇ ਹੁੰਦੇ ਟਿੱਬੇ ਸੀ। ਅੱਛਾ ਹਾਂ ਟਿੱਬੇ ਸੀ ਸਾਫ ਹੀ ਨਹੀਂ ਤੇ ਟਿੱਬਿਆਂ ਦੇ ਮਕਾਨ ਹੁੰਦੇ ਤੇ 2 ਭਰਾ ਵਿਆਹ ਹੋ ਗਏ, 2 ਭਰਾ ਦਾ ਪੰਗੋਰ ਜਾਣੀ ਵਾਲਾ ਪਿਪੜਾਈ ਇਦਾਂ ਪੰਗਾ ਉੱਥੇ ਸਹੀ ਸੀ ਕਿ ਇੱਥੇ ਸਹੀ ਹੈ? ਕਿੱਥੇ ਉੱਥੇ ਜਾਣ ਨੂੰ ਦਿਲ ਕਰਦਾ ਪਿੱਛੇ? ਨਾ ਹੁਣ ਜਦ ਉੱਥੇ ਰਿਹਾ ਹੀ ਕੋਈ ਨਹੀਂ ਜਾਣਾ ਕਿਤੇ। ਇਹ ਆਪਣਾ ਮੁਲਕ ਹੈ, ਆਪਣਾ ਦੇਸ਼ ਹੈ, ਉਹ ਰਹੀਦ ਸੀ। ਹੁਣ ਜਿਹੜੇ ਪਹਾੜੀ ਲੋਕ ਹੈ ਨਾ ਇੱਕ ਮੀਓ ਮੀਓ ਗਰਵਾਬ ਮੀਓ ਫਲਾਨੋ ਮਕਾਮ ਤੇ ਜਾਣਾ ਕਹਾ ਵੀ ਪੂਰੇ ਦੇ ਨੇ ਬਿਠਾ ਹੁਣ ਆਪਣੀ ਜਾਤੀ ਹੈ। ਹੁਣ ਬਾਕੀ ਹੁਣ ਤਾਂ ਬਹੁਤ ਦੁਨੀਆ ਲੱਗਾ ਹੈ ਨਾ। ਥਾਣੇ ਦੇ ਲੋਕ ਜਿਹੜੇ ਦੇ ਦਿੰਦੇ ਨਾ ਕੁੜੀ ਦੇ ਦਿੰਦੇ ਰਿਸ਼ਤੇ ਇਦਾਂ ਹੁੰਦੇ ਆਏ ਇਹ ਚੱਕ ਦਾਦੀਆਂ ਦੇ ਤੋਂ ਮਾਮਾ ਦੀ ਥਾਣੇ ਦੇ ਕੁੜੀਆਂ ਨਾ ਤੁਹਾਡੇ ਰਿਸ਼ਤੇਦਾਰ ਰਹਿਣ ਤੇ ਸਾਡਾ ਬਹੁਤ ਮੇਰੇ ਪੀਰ ਦੋਸਤ ਦਾ ਰਹਿਣ ਤੇ ਮੇਰੇ ਬਿਆਨ ਦੋਵੇਂ ਸਾਡੇ ਘਰ ਹੀ ਸੀਗੇ। ਉਹਨਾਂ ਨੇ ਨਾ ਕੁੜੀ ਸੋਗਿਆ ਵੀ ਆਈ ਨਾ ਹੁਣ ਉਹ ਵਿਚਾਰੀ ਨੇ ਪਾਣੀ ਭਰਿਆ ਖੱਡਾਂ ਦਾ ਖੁੱਡੇ ਪਾਣੀ ਚਰਸਿਆਂ ਦਾ ਤੇ ਉਹ ਆ ਗਏ ਪਾਣੀ ਖੂਬ ਬੜਾ ਡੂੰਘਾ ਚੱਕ ਵਾਲਾ ਤਾਂ ਸਾਰਾ ਕਰਿਆ ਕਿ ਸਾਡਾ ਛਾਲੇ ਤਾਂ ਉਹ ਮਿੰਟਾਂ ਦੀਆਂ ਦੇ ਸੀ ਹੋ ਗਏ ਪਾਣੀ ਡੂੰਘਾ ਵਾਲਾ ਚੱਕ ਲਾਦੀਆਂ ਵਾ ਪਿੰਡ ਭਾਰਾ ਝਗਲਾ ਦੀਆਂ ਦੇ 500 ਮੁਸਲਮਾਨਾਂ ਦਾ ਪਿੰਡ ਸਾਰੇ ਗੁਜਰੀ ਸੇ ਇੱਕ ਇਹ ਦੂਸਰਾ ਇੱਕ ਹੋਰ ਦੂਸਰਾ ਖਰੇ ਖਿਆਲ ਹਾਂ ਨਾ ਭੱਜੇ ਫਿਰ ਉੱਥੋਂ ਰਾਤ ਨੂੰ ਰਾਤ ਨੂੰ ਠੰਡੇ ਛਪੜੇ ਹੋਏ ਜਫਾ ਪਿਆ ਸੁੱਖਾਂ ਦਾ। ਅੱਛਾ ਠੰਡੇ ਛਪੜੇ। ਅੱਛਾ ਉੱਥੇ ਇੱਕੋ ਹੀ ਪਾਸੇ ਪੈ ਮੇਰੀ ਖੁਫੀ ਦੇ 5 ਫਿਰ ਸਾਨੂੰ ਪਤਾ ਲੱਗਾ ਰੌਲਾ ਪਿਆ ਵੀ ਠੰਡੇ ਛਪੜੇ ਬਹੁਤ ਵੱਡਾ ਗਾਹ ਹੋਣ ਡਿਆ। ਅੱਛਾ ਉੱਥੋਂ ਅਸੀਂ ਰਾਤ ਨੂੰ ਦੌੜੇ ਕੌਣ ਵੀ ਕਿ ਚੁੱਕੀ ਐ ਨਹੀਂ ਪਤਾ ਆਪਣੇ ਘਰੋਂ ਐਦਾਂ ਕੋਲ ਮਾਰ ਕੇ ਨਾ ਚੋਰੀ ਜੋਰਾਂ ਦੇ ਚ ਦੌੜੇ ਦੌੜ ਕੇ ਫਿਰ ਨਾਨਕ ਨੇ ਫਸਿਆਈ ਉੱਥੇ ਪੁੱਜੇ। ਉੱਥੇ 2 ਦਿਨ ਰਹੇ ਪਿੰਡ ਥਕਾਨ ਪਈ ਜਿਹੜੇ ਨੋੜੀ ਦੇ ਪੂਛ ਨਾ ਉਹ ਜੱਸਾ ਕਰਕੇ ਚੱਕ ਦਾਦੀਆਂ ਤੇ ਜੱਸਾ ਕਰਨ ਗਏ। ਜਦੋਂ ਮੁੜ ਕੇ ਆਏਗਾ ਇਹ ਜਿਹੜੇ ਪਹਾੜ ਦੇ ਲੋਕ ਸੀ ਨਾ 2-4 ਘਰ ਸੀ ਨਾ ਰਜਿਸਟਰੀ ਹੁੰਦੇ ਸੀ ਕਿਸਮ ਦੇ ਹਿੰਦੂਆਂ ਦੇ ਉਹ ਏਦਾਂ ਦੇਖਣ ਸਾਰੀ ਯਾਰ ਫਿਰ ਜਿੱਦਾਂ ਨਾ ਇਹਨਾਂ ਹੁਣੇ ਹਲਾਲ ਕਰ ਰਹੀ ਹੈ ਨਾ ਨਾ ਅੱਖਾਂ ਐਸੇ ਕੁੱਲੀਆਂ ਨਾ ਇੱਧਰ ਡੁੱਗਾ ਨਾ ਪਿਆ ਮੇਰਾ ਭਰਾ ਫਿਰ ਪੜਿਆ ਸ਼ਰੀਰ ਹੁਣ ਫੌਤ ਹੋ ਗਿਆ। ਉਹ ਸਵੇਰ ਨੂੰ ਹਿੰਦੂ ਕਹਿੰਦੇ ਤੇ ਤੁਸੀਂ ਸਾਡੇ ਨਹਿਰਾਂ ਚ ਆ ਜਾ ਤਾਂ ਸਾਨੂੰ ਅਸੀਂ ਨਾ ਮਾਰਦੇ ਨੇ ਜਿੱਦਾਂ ਬਾਹਰ ਦੇ ਨਾਮ ਦੱਸੋ ਮੇਰਾ ਭਰਾ ਆਖਿਆ ਮਰ ਜਾਣਾ ਥੋੜਾ ਛੁਰੀ ਖੇਡਣ ਦੱਸ ਜਾਣਾ ਹਿੰਦੂ ਨਹੀਂ ਬਣਨਾ। ਅੱਛਾ ਉੱਥੇ ਅਸੀਂ ਰਹਿਣੇ ਰਿਹਾ ਕਿ ਮੇਰਾ ਮਾਮਾ ਗਿਆ ਸਿੱਧਰ ਗਿਆ ਸੀ ਉਹ ਸਾਥ ਗਿਆ ਸੀ ਉਹਦੇ ਇੱਥੇ ਤਿਰਕਦਾ ਤਾ ਲਾ ਇੱਥੇ ਜਿੰਨੇ ਵੀ ਪਾਤਾ ਡੋਰਦਾ। ਅੱਛਾ ਉਹਨੂੰ ਹਿੰਦੂ ਬਣਾ ਲਿਆ। ਉਹ ਕਹੇ ਭੈਣੀ ਜਾਂਦੇ ਚਲੋ ਉੱਥੇ ਬਣ ਜਾਓ ਕੋਈ ਨਹੀਂ ਕੁਝ ਵੀ ਹੁਕੋ ਉੱਥੇ ਰਹਿ ਜਾਵੇ ਮੌਜ ਨਾਲ। ਉਹ ਕਹਿ ਗਏ ਨਹੀਂ ਫਿਰ ਰਾਤ ਨੂੰ ਕਹਿਣ ਲੱਗੇ ਵੀ ਛੱਤ ਬਲੀ ਪਿੰਡ ਹੁੰਦਾ ਸੀ। ਅੱਛਾ ਫਿਰ ਛੱਤ ਬਲੀ ਸਿੱਖਾਂ ਦਾ ਜਫਾ ਪਿਆ ਵੀ ਕੁੰਡੀਆਂ ਕੁੱਪਾਂ ਨੂੰ ਅੱਗ ਲਾਈ ਜਾਂਦੇ ਆ ਛੰਨਾਂ ਨੂੰ ਅੱਗ ਲਾਈ ਜਾਂਦੇ ਆ ਬਸ ਸੀਹਾ ਵੱਟ ਪਿਆ ਫਿਰ ਦੌੜੋ। ਫਿਰ ਅਸੀਂ ਉਸ ਰਾਤ ਨੂੰ ਦੌੜੇ ਤੇ ਰੱਕੜ ਸਾਹਿਬ 2-2.5 ਮੀਲ ਦਾ ਰੱਕੜੇ ਦੇ ਵਿੱਚ ਦੌੜੇ ਫਿਰ ਚੱਕ ਦਾਦੀਆਂ ਆਏ। ਉਹ ਵੀ ਨਾ ਬਾਂਡੇ ਨੇ ਮੱਲਠੀ ਦਾ ਪਹਿਰਾ ਲਾਇਆ ਸੀ ਉੱਥੋਂ ਹਾਕਾਂ ਮਾਰੀ ਏਦਾਂ ਫਿਰ ਆਏ ਸਾਨੂੰ ਲਗਾ ਦੋ ਜਦੋਂ ਅਸੀਂ ਉੱਥੇ ਚੱਕ ਦਾਦੀਆਂ ਦੇ ਫਿਰ ਰਾਤ ਨੂੰ ਸੁੱਖਾਂ ਦਾ ਜੱਫਾ ਪਿਆ ਚੱਕ ਦਾਦੀਆਂ ਦੇ
ਇਹ ਕੰਤ ਤੇ ਸਾਡੇ ਤੇ। ਅੱਛਾ ਫਿਰ ਸਵੇਰੇ ਦੇ ਮੁਸਲਮਾਨਾਂ ਦਾ ਨਹੀਂ ਸੀ ਕੋਈ ਨੁਕਸਾਨ ਹੈ, ਸਿੱਖੀ ਮਰੇ ਸੀ 5-4 ਚੱਕਦਾ ਦੀ। ਉਹ ਜਿਹੜੇ 5 ਪਿੰਡਾਂ ਨੂੰ ਅੱਗ ਲਾਈ ਉਹ ਅਸੀਂ ਤਾਂ ਨਠਿਆ ਏ, ਅੱਛਾ ਸਾਡੇ ਮਗਰੋਂ ਫਿਰ ਆਏ ਹੋਣਗੇ। ਅੱਗ ਲਾ ਕੇ ਆ ਕੇ ਦੌੜੇ ਆਏ ਥਾਣੇ ਨੂੰ, ਥਾਣੇ ਆਏ ਸਾਡੇ ਅੱਗੋਂ ਉਹ ਵੀ ਪਿਆਰ ਫਿਰਦਾ ਬਣ ਗਿਆ। ਥਾਣਾ ਪਿੰਡ ਜਿਹੜਾ ਸਾਡਾ ਸੀਗਾ ਹਾਂ ਬਾਬਾ ਤਗੜਾ ਪਿੰਡ ਸੀ। ਹੁਣ ਪਿੰਡ ਦਾ ਸਾਰਾ ਉਹਦਾ ਸੀ ਕਸ਼ਮੀਰ ਹੀ। ਅੱਛਾ ਐਦਾਂ ਛੱਡੀਆਂ ਵੱਢ ਕੇ ਰੱਖੀਆਂ ਸੀ, ਵੀ ਲਾਇਆ ਹੋਇਆ, ਅੱਛਾ ਹੋਰ ਵੀ ਖੜੀਆਂ ਸੀਆਂ। ਤਾਂ ਐਦਾ ਖੱਡ ਪਾਣੀ ਵਗਦਾ ਹੋਇਆ, ਐਦਾਂ ਗਲਗਣਾ ਐਦਾਂ ਉੱਤੇ ਲੰਮੀਆਂ ਸਾਡਾ ਲੱਗੀਆਂ। ਹਾਂ ਇਹ ਅਸੀਂ ਖੱਡ ਚ ਤੁਰੇ ਆਉਂਦੇ ਸੀ ਨਾ ਪਾਣੀ ਚ ਦੇਰੀਆਂ ਤਾਂ ਹੁਣ ਜੇ ਉੱਥੇ ਲਿਜਾਈਏ ਤਾਂ ਪਛਾਣ ਲਓਗੇ? ਕੀ ਪਤਾ ਹੁਣ ਉਹਦਾ ਖੱਡ ਫੇਰਦਾ ਉੱਥੇ ਸਹੇਲੀਆਂ ਸੁਲੀਆਂ ਸੀਗੀਆਂ ਸਿੱਖਣੀਆਂ ਹਿੰਦੂਆਂ ਦੀਆਂ ਕੁੜੀਆਂ ਨਾਲ ਖੇਲੀਆਂ ਜਿਹੜੀਆਂ ਨਾਂ ਯਾਦ ਉਹ ਮੇਰੇ ਮਾਪੇ ਦੇ ਸੀ ਨਾ, ਥਾਣੇ ਦੀ ਸਾਡੀ ਸੀ ਨਾ। ਇਹ ਥਾਣਾ ਪਿੰਡ ਕਹਿੰਦੇ ਪਹਾੜੀਆਂ ਦੇ ਪਿੱਛੇ ਅੱਗੇ ਪਹਾੜੀਆਂ ਦੇ ਨਾ ਹਰੀਆਂ ਪਹਾੜੀਆਂ। ਹਾਂ ਜਿਹੜੀਆਂ ਥਾਣਾ ਪਹਾੜ ਜਿਹੜੇ ਸਨ ਨਾ, ਇਹ ਸਬਜ਼ੇ ਪਹਾੜ ਦੇ ਸਬਜ਼ੇ ਸੁੱਕੇ ਹਰੇ ਸੀ। ਇਹਨਾਂ ਟਿੱਬਿਆਂ ਉੱਤੇ ਨਾ ਘਾਹ ਆ ਫਰੂਟ ਗਰਨੇ ਗੁਰਦੇ ਜੋ ਵੀ ਹੁੰਦਾ ਹੈ, ਟਾਂਗੂ ਸਿਆਲੀਆਂ, ਇਹ ਥਾਣੇ ਦਾ ਦੇਰੀਆਂ ਹੁੰਦੇ ਹੁੰਦੇ ਸੀ। ਇਹ ਮੇਰੀ ਭਰਜਾਈ ਹੁੰਦੀ ਸਰਦਾਰਾਂ ਦਾ ਨਾਂ ਹੈਗਾ ਦਾਤੀ ਨਾ ਹੈਗਾ ਪਟੜਾ। ਉਹ ਐਨ ਮੋਟੀ ਸਿਆਲੀ ਨਿਕਲ ਕਰ ਸੀ ਚਿੱਟੀ, ਉਹ ਐਦਾ ਸ਼ਕਲ ਨਾਲ ਹੈ ਦਾ ਖਾਣੇ ਕੇ ਵਰਗੀ ਹੁੰਦੀ, ਸਵਾਦ ਬੜਾ ਹੁੰਦਾ। ਸਬਜ਼ੇ ਪਹਾੜ ਸੀ ਨਾ ਬਾਬਾ ਸਾਡੇ ਸੇ ਪਤਾ ਏਦਾਂ ਵੀ ਰੇਤ ਤਾਂ ਜਿੱਦਾਂ ਅਸੀਂ ਏਦਾਂ ਜਿਹੜਾ ਸਾਡੇ ਪਿੰਡ ਦਾ ਏਦਾਂ ਜਿੱਦਾਂ ਇਹਨਾਂ ਜਿਹੜੇ ਮਾਪਿਆਂ ਪਿੰਡ ਉਹਦੀ ਜਿੱਦਾਂ ਆਹ ਹੈ ਮੁਲਕ ਤਾਂ ਜਿਹੜੇ ਸਭ ਤੋਂ ਦੋ ਤਿੰਨ ਮਰਦ ਚਾਰ ਉੱਥੇ ਸੇ ਪੜਾ ਸਰਵਾਰ ਜੰਗਲ ਜਿਹਾ ਖੋਦ ਰੱਖ ਲੈ ਇੱਕ ਨਿੱਕੂ ਕਿੰਨੂ ਜੀ ਲੈਣੀ ਆ, ਉਹ ਜਿਹੜੇ ਛੋਟੇ ਖਾਂਦੇ ਹੁੰਦੇ ਸੀ ਕਿੰਨੂ ਕਿੰਨੂ ਮਾਰਦੇ ਨਹੀਂ ਇੱਕ ਹੋਰ ਤੋਂ ਨਾਂ ਲੈਂਦੀ ਹੁੰਦੀ ਸੀ। ਹਾਂ ਗਰਨੇ ਗਰਨੇ ਕਿੰਨੂ ਸਿਆਲੀਆਂ ਇੱਕ ਹੋਰ ਹੁੰਦਾ ਗੱਲ। ਹਾਂ ਉਹ ਇੱਕ ਹੋਰ ਨਾਂ ਦਾ ਵੱਡੇ ਮੋਟਰੇ ਹੁੰਦੇ, ਉਹ ਏਦਾਂ ਡਾਈ ਕਰਨ ਝਾੜਨੇ ਨਾ। ਮੈਂ ਤਾਂ ਮੇਰਾ ਪੇਪਰ ਜਾਈਏ ਮੈਂ ਮਾਮਿਆਂ ਦੇ ਵਾਈ ਤੇ ਮਾਚੀ ਜਾਣਾ ਟਿੱਡਿਆਂ ਚ ਉਹ ਟਿੱਡੇ ਦਾ ਗਾਬਰੇ ਦਾ ਕਾਲੂਰਾ ਯਾਰ ਏਦਾਂ ਲੱਭ ਕੇ ਲਾਲ ਹੋਇਆ ਐਨੇ ਮੋਟਰੇ ਉਹ ਫਿਰ ਏਦਾਂ ਕਰਕੇ ਮੁੰਡੇ ਕਰਕੇ ਨਾ ਕਾਕੇ ਦਾ ਛੋਟੀਆਂ ਦੇ ਵਿੱਚ ਇਹਨਾਂ ਝਾੜਿਆ ਐਂਡ ਸਾਰੇ ਝੜ ਗਏ। ਉਹ ਦਿਖਾਉਂਦੇ ਸੀ ਮਾਫੀ ਭੁੱਲ ਗਏ। ਉਹ ਸਬਜ਼ ਪਹਾੜ ਹੁੰਦੇ ਸੀ ਪਤਾ। ਹੁਣ ਪਏ ਲੈ ਜਾਈਏ ਉੱਥੇ ਲੈ ਜਾ ਉਹ ਪਛਾਣ ਨੂੰ ਘਰ ਆਪਣਾ ਇੱਥੇ ਹੁੰਦਾ ਸੀ। ਹਾਂ ਟਾਇਰ ਸਾਹਿਬ ਨਾਲ ਆ ਤਾਂ ਮੈਨੂੰ ਸਾਡਾ ਪਤਾ ਨਹੀਂ ਰੱਖਾਂਗੇ। ਉਹ ਸਾਡਾ ਕੋਠਾ ਸੀਗਾ, ਆਹ ਮੇਰੇ ਤਾਏ ਦਾ ਸਾਹਿਬ, ਮੇਰੇ ਚਾਚੇ ਦਾ ਸਾਹਿਬ, ਆਰ ਦਾ ਆ ਬਿਹਾਰੀ ਦਾ ਸੀਗਾ, ਆ ਖੁਸ਼ੀ ਦਾ ਸੀ, ਆ ਭਾਗੇ ਦਾ, ਆ ਛੱਜੀ ਦਾ, ਆ ਇੰਦਰ ਦਾ ਸੀ, ਇਹ ਕਿਰਤੇ ਦਾ ਸੀ। ਇਹ ਸਾਰੇ ਜਮਾਨਾ ਦੇ ਸਾਨੂੰ ਆਪਣੇ ਕੋਲੇ ਜਰਮਨ ਦੀ ਜੰਗ ਹੋਈ ਸੀ। ਮੈਂ ਤਕਰੀ ਜਵਾਨ ਸੀ। ਅੱਛਾ ਹਾਂ ਮੇਰਾ ਭਰਾ ਨੂੰ ਭਰਤੀ ਹੋਇਆ ਭਾਈ ਜੀ ਮੁਹੰਮਦ। ਉਹ ਪਿੰਡ ਉਹੀ ਸਰਦਾਰ ਫਰਿਆ ਪੜ੍ਹੇ ਕਰ ਸਕਦੇ ਬੜੇ ਰਿੰਗਲ ਬਹੁਤੇ ਬੰਦੇ ਹੁੰਦੇ ਸੀ ਨਾ ਫੌਜ ਕੇ ਦੂਜੇ ਥੋੜੇ ਹੁੰਦੇ ਸੀ। ਅੱਛਾ ਅੱਛਾ ਉਹਨਾਂ ਗੀਤ ਗਾਉਂਦੇ ਜਰਮਨ ਬੜਾ ਜਨਮ ਤੋਂ ਮਾਈ ਜਾਂਦਾ, ਮੱਖਣਾ ਦੇ ਪਾਏ ਬੱਚੇ ਭੁੰਜੇ ਬਟਾਏ ਜਾਂਦਾ, ਜਰਮਨ ਬੜਾ ਜਨਮ ਤੋਂ ਮਾਈ ਜਾਂਦਾ। ਡਾਕਾ ਪਾਪੀ ਆਪੇ ਹਰ ਬਾਉਂਦੀ ਸੀ ਨਾ ਬੂਟੀਆਂ ਦਿਖਾ ਕੇ ਮੇਰੇ ਭਰਾ ਉਹ ਫਿਰ ਮੁੜ ਕੇ ਪਤਾ ਨਹੀਂ ਨਾ ਆਦਾ ਵੱਢ ਕੇ ਰੱਖੀਆਂ ਸੀ ਵੀ ਲਾਇਆ ਹੋਇਆ। ਅੱਛਾ ਹੋਰ ਵੀ ਖੜੀਆਂ ਸੀਆਂ। ਤਾਂ ਐਦਾ ਖੱਡ ਪਾਣੀ ਵਗਦਾ ਹੋਇਆ, ਐਦਾਂ ਗਲਗਣਾ ਐਦਾਂ ਉੱਤੇ ਲੰਮੀਆਂ ਸਾਡਾ ਲੱਗੀਆਂ। ਹਾਂ ਇਹ ਅਸੀਂ ਖੱਡ ਚ ਤੁਰੇ ਆਉਂਦੇ ਸੀ ਨਾ ਪਾਣੀ ਚ ਦੇਰੀਆਂ ਤਾਂ ਹੁਣ ਜੇ ਉੱਥੇ ਲਿਜਾਈਏ ਤਾਂ ਪਛਾਣ ਲਓਗੇ? ਕੀ ਪਤਾ ਹੁਣ ਉਹਦਾ ਖੱਡ ਫੇਰਦਾ ਉੱਥੇ ਸਹੇਲੀਆਂ ਸੁਲੀਆਂ ਸੀਗੀਆਂ ਸਿੱਖਣੀਆਂ ਹਿੰਦੂਆਂ ਦੀਆਂ ਕੁੜੀਆਂ ਨਾਲ ਖੇਲੀਆਂ ਜਿਹੜੀਆਂ ਨਾਂ ਯਾਦ ਉਹ ਮੇਰੇ ਮਾਪੇ ਦੇ ਸੀ ਨਾ, ਥਾਣੇ ਦੀ ਸਾਡੀ ਸੀ ਨਾ। ਅੱਛਾ ਆਉਂਦੇ ਆਏ ਨਾ। ਨਹੀਂ ਮਾਪਿਆਂ ਦੇ ਇੱਥੇ ਰਹਿੰਦੇ ਸੀ ਤੁਸੀਂ? ਉਹ ਜਿਹੜੀਆਂ ਸਹੇਲੀਆਂ ਸੀ ਉਹਨਾਂ ਦਾ ਨਾਂ ਯਾਦ ਹੈ? ਸਾਰੀਆਂ ਮਰ ਗਈਆਂ ਤੇ ਮੈਂ ਹੀ ਆ ਰਹਿੰਦੀ। ਨਹੀਂ ਉਹਦਾ ਨਾਂ ਯਾਦ ਉਹਨਾਂ ਦਾ? ਕਸ਼ਮੀਰ ਅੱਛਾ ਕਿਸ਼ੋਰੀ ਰਾਮ ਪਿਆਰੀ ਇਧਰ ਸਹੀ ਹੈ ਖੇਲੀਆਂ ਚਮਾਰਾ ਦੇ ਰੂਦਾਂ ਦੀ ਮਾਰੀ, ਝੱਡੀ ਚ ਮਾਰੀ, ਖੇਮੀ ਚ ਮਾਰੀ, ਮਾਲਾ ਚ ਮਾਰੀ, ਸਾਰੀਆਂ ਯਾਦ ਆ। ਤੇ ਉਹਨਾਂ ਲੈਣ ਦੇਣ ਕਰਦੇ ਨਹੀਂ ਸਾਲਣ ਇੱਕ ਦੂਜੇ ਦੇ ਘਰ ਭੇਜਣਾ ਜਾਂ ਕੋਈ ਚੀਜ਼ ਦੇਣੀ ਪਕਾ ਕੇ? ਨਹੀਂ ਹਾਂ ਨਾ ਚਮਾਰਾ ਨਹੀਂ ਕਰਦੇ ਫਿਰ ਖਾਣੇ ਦੀਆਂ।
ਤਾਂ ਜਿਹੜੇ ਹਿੰਦੂ ਨੇ ਤੇ ਮਾਰ ਨਾਲ ਲੱਗ ਜਾ ਛਿੱਟੇ ਮਾਰਦੇ ਉਹਨਾਂ ਪਲਾ ਦੇ ਅਸੀਂ ਪਾ ਨਹੀਂ ਸਿੱਖਾਂ ਨਾਲ ਹੈਗਾ ਸੀ ਲੈਣ ਦੇਣ। ਨਹੀਂ ਸਿੱਖਾਂ ਦੇ ਘਰ ਨਹੀਂ ਖਾਂਦੇ ਸਿੱਖਾਂ ਹੈ ਹੀ ਨਹੀਂ ਸਾਡੇ ਬਣ ਗਏ ਅੱਛਾ ਅਸੀਂ ਬਹੁਤ ਸੇ 5-4-5 ਘਰ ਅੱਛਾ ਅੱਛਾ ਉਹ ਸਾਰੇ ਸਮਝਾ ਕੇ ਉਹ ਕਹਿੰਦੇ ਅਸੀਂ ਹੱਥ ਨਹੀਂ ਕਰਨਾ ਹਾਂ ਤਾਂ ਤੁਸੀਂ ਗਊ ਨਾ ਕਰਿਓ ਹੂੰ ਬਸ